ਇੰਡੀਆ ਅਜੇ ਤੱਕ ਇਹ ਮੰਨਣ ਨੂੰ ਹੀ ਤਿਆਰ ਨਹੀਂ ਹੈ ਕਿ ਵੀ ਜਿਹੜਾ ਬਲੱਡ ਸ਼ੈਡ, ਜਿਹੜਾ ਖੂਨ ਖਰਾਬਾ ਯੂਕਰੇਨ ਦੇ ਵਿੱਚ ਹੋ ਰਿਹਾ ਹੈ, ਉਹਦੇ ਲਈ ਇੰਡੀਆ ਜ਼ਿੰਮੇਵਾਰ ਹੈ। ਬਜਾਏ ਕਿ ਆਪਣੇ ਇਸ ਗੁਨਾਹ ਨੂੰ ਮੰਨ ਕੇ ਸੁਧਾਰ ਕਰਦਾ, ਉਹ ਦੂਸਰੇ ਪਾਸੇ ਜਾ ਕੇ ਚੀਨ ਦੇ ਅੱਗੇ ਜਿਹੜਾ ਉਹਨੇ ਗੋਡੇ ਟੇਕ ਦਿੱਤੇ ਨੇ। ਇਹ ਲੋਕ ਜਿਹੜੇ ਕਿ ਇੰਡੀਆ ਬਾਰੇ ਸੌਰੀ ਫੀਲ ਕਰਦੇ ਨੇ ਕਿ ਜੀ ਪਤਾ ਨਹੀਂ ਇੰਡੀਆ ਨਾਲ ਧੱਕਾ ਹੋ ਰਿਹਾ, ਇਹ ਬਿਲਕੁਲ ਗਲਤ ਹੈ ਕਿਉਂਕਿ ਇੰਡੀਆ ਜ਼ਿੰਮੇਵਾਰ ਹੈ ਇਸ ਬਲੱਡ ਸ਼ੈਡ ਲਈ। The road to peace in Ukraine goes through New Delhi। ਉਹਨਾਂ ਨੇ ਕਿਹਾ ਜੇ ਚਾਈਨਾ ਨੇ ਰਸ਼ੀਆ ਤੋਂ ਖਰੀਦਿਆ ਤੇਲ ਜਾਂ ਖਰੀਦਾ ਤੇ ਉਹ ਆਪਣੀ ਡੋਮੈਸਟਿਕ ਵਰਤੋਂ ਲਈ ਖਰੀਦਦਾ, ਉਹਨੇ ਕੋਈ ਯੂਰਪ ਦੀ ਮਾਰਕੀਟ 'ਚ ਜਾ ਕੇ ਵੇਚਿਆ ਨਹੀਂ ਹੈ। ਵੀ ਤੁਸੀਂ ਇੰਨਾ ਕੁ ਤਾਂ ਅੰਡਰਸਟੈਂਡੇਬਲ ਹੋ ਸਕਦਾ ਹੈ ਕਿ ਵੀ ਆਪਣੀ ਲੋੜ ਲਈ ਕਰੂਡ ਆਇਲ ਹੈ ਤੁਹਾਨੂੰ ਚੀਪਰ ਮਿਲ ਰਿਹਾ, ਪਰ ਤੁਸੀਂ ਤਾਂ ਲਿਆ ਕੇ $16 ਬਿਲੀਅਨ ਤੁਹਾਡੀ ਇੱਕ ਕੰਪਨੀ ਨੇ 1 ਸਾਲ ਦੇ ਵਿੱਚ ਹੀ ਪ੍ਰੋਫਿਟ ਬਣਾਇਆ, ਤੁਸੀਂ ਯੂਰਪ ਦੀ ਮਾਰਕੀਟ 'ਚ ਵੇਚਿਆ। ਜਿਹੜੇ ਕਰਕੇ ਇੰਡੀਆ ਨੂੰ ਖੜਾ ਕੀਤਾ ਗਿਆ ਸੀ ਐਜ਼ ਏ ਬੁਲਵਾਕ, 25 ਸਾਲ ਜਿਹਦੇ ਉੱਤੇ ਅਮਰੀਕਾ ਨੇ ਇਨਵੈਸਟ ਕੀਤੇ। ਅਮਰੀਕਾ ਨੂੰ ਇਹ ਸਮਝ ਆ ਗਿਆ ਕਿ ਵੀ ਸਿੱਧਾ ਚੀਨ ਦੇ ਨਾਲ ਅਸੀਂ ਡੀਲ ਕਰ ਲਾਂਗੇ ਜਾਂ ਦੂਜਾ ਵੀ ਇਹ ਤਾਂ ਬੇਈਮਾਨ ਨਾ ਮਿਲੀਟੈਰਲੀ ਖਲੋ ਸਕੇ। ਗਲਵਾਨ ਵੈਲੀ 'ਚ ਜੁੱਤੀਆਂ ਖਾਧੀਆਂ, 20 ਫੌਜੀ ਵੀ ਮਰਵਾਏ, ਇਹ ਸਾਰੇ ਪੀੜ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਦਿੱਤੀ। ਜਦੋਂ ਅਮਰੀਕਾ ਦੇ ਨਾਲ ਦੁਸ਼ਮਣੀ ਦਾ ਮਤਲਬ ਕੀ ਹੈ, ਇਹ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਭਾਰਤ ਨੂੰ ਚੰਗੀ ਤਰ੍ਹਾਂ ਸਮਝਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 21 ਅਗਸਤ 2025 6 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ, ਕੈਨੇਡਾ ਤੋਂ ਜਸਵਿੰਦਰ ਸਿੰਘ ਮੰਡੇਰ ਐਂਡ ਫੈਮਿਲੀ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨੀ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਮੰਡੇਰ ਐਂਡ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਇਸ ਵੇਲੇ ਪੂਰੀ ਤਰ੍ਹਾਂ ਅਮਰੀਕਾ ਦੀ ਦਾੜ ਥੱਲੇ ਆਇਆ ਹੋਇਆ ਹੈ ਔਰ ਭਾਰਤ ਤੇ ਅਮਰੀਕਾ ਨੇ 25% ਟੈਰਿਫ ਦੇ ਨਾਲ ਰੂਸ ਤੋਂ ਤੇਲ ਖਰੀਦਣ ਲਈ 25% ਹੋਰ ਜੁਰਮਾਨਾ ਠੋਕਿਆ ਹੋਇਆ ਹੈ। ਸੋ ਅਮਰੀਕਾ ਵਿਚਲੇ ਕੁਝ ਭਾਰਤ ਪੱਖੀ ਸਿਆਸਤਦਾਨਾਂ ਵੱਲੋਂ ਭਾਰਤ ਨਾਲ ਨਰਮੀ ਵਰਤਣ ਦੀ ਵਕਾਲਤ ਵੀ ਕੀਤੀ ਜਾ ਰਹੀ ਹੈ ਔਰ ਜਿਨ੍ਹਾਂ ਵਿੱਚ ਸਾਬਕਾ ਗਵਰਨਰ ਨਿੱਕੀ ਹੇਲੀ ਵੀ ਸ਼ਾਮਲ ਹੈ। ਸੋ ਇਹਨਾਂ ਸਭ ਨੂੰ ਮੂੰਹ ਤੇ ਜਵਾਬ ਦੇਣ ਦਿਆਂ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋਵਾ ਨੇ ਕਿਹਾ ਹੈ ਕਿ ਭਾਰਤ ਦੀ ਵਜ੍ਹਾ ਕਰਕੇ ਹੀ ਯੂਕਰੇਨ ਵਿੱਚ ਖੂਨ ਖਰਾਬਾ ਹੋ ਰਿਹਾ ਹੈ। ਸੋ ਪੀਟਰ ਨਵਾਰੋਵਾ ਨੇ ਕਿਹਾ ਹੈ ਕਿ ਰੂਸ ਨਾਲੋਂ ਵਿੱਥ ਕਰਨ ਦੀ ਥਾਂ ਹੁਣ ਭਾਰਤ ਚੀਨ ਵੱਲ ਝੁਕਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਦਾ ਪ੍ਰੋਗਰਾਮ ਨਾ ਕਰ ਸਕਣ ਲਈ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਜੀ। ਜਿਵੇਂ ਅੱਜ ਦੀ ਸਪਾਂਸਰਸ਼ਿਪ ਸਰ ਜਸਵਿੰਦਰ ਸਿੰਘ ਮੰਡੇਰ ਉਹਨਾਂ ਦੇ ਪਰਿਵਾਰ ਵੱਲੋਂ ਹੈ, ਵੈਸੇ
15 ਅਗਸਤ ਜਿਸ ਦਿਨ ਅਸੀਂ ਟੋਰਾਂਟੋ ਦੇ ਵਿੱਚ ਸੀ, ਗੁਰਦੁਆਰਾ ਸਾਹਿਬ ਡਿਕਸੀ ਗੁਰੂ ਘਰ 'ਚ ਸਰ ਜਸਵਿੰਦਰ ਸਿੰਘ ਮੰਡੇਰ ਹੋਰਾਂ ਦੇ ਸਪੁੱਤਰ ਡਾਕਟਰ ਗੁਰਜੀਤ ਸਿੰਘ ਉਹਨਾਂ ਦਾ ਆਨੰਦ ਕਾਰਜ ਸੀ। ਉਸ ਬਾਰੇ ਅਸੀਂ ਕਾਫੀ ਵੇਰਵੇ ਨਾਲ ਆਪਣੇ ਜਿਹੜਾ ਪ੍ਰੋਗਰਾਮ ਅਸੀਂ ਪਰਸੋਂ ਕੀਤਾ ਉਸ 'ਚ ਜ਼ਿਕਰ ਵੀ ਕੀਤਾ ਸੀ। ਬਿਲਕੁਲ। ਔਰ ਬਹੁਤ ਸਾਰੀਆਂ ਜਿਹੜੀਆਂ ਹੋਰ ਡਿਵੈਲਪਮੈਂਟ ਸੀ ਉਹਦੇ ਨਾਲ ਵੀ ਚਰਚਾ ਸੀ। ਲੇਕਿਨ ਉਹਨਾਂ ਵੱਲੋਂ ਜਿਸ ਦਰਿਆਦਿਲੀ ਦੇ ਨਾਲ TV 84 ਦੀ ਮਦਦ ਕੀਤੀ ਗਈ, ਮੈਨੂੰ ਇਹ ਲੱਗਾ ਕਿ ਵੀ ਉਹਨਾਂ ਨੂੰ ਇੰਡੀਪੈਂਡੈਂਟਲੀ ਰੈਕਗਨਾਈਜ਼ ਕਰਨਾ ਵੀ ਇੰਪੋਰਟੈਂਟ ਹੈ। ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਖਿੱਚ ਸੀ, ਜਿਵੇਂ ਉਹਨਾਂ ਨੇ ਇਸ ਕਾਰ 'ਚ ਆਉਣ ਲਈ ਸਾਨੂੰ ਜਿਹੜਾ ਹੈ ਉਹ ਇਨਵਾਈਟ ਕੀਤਾ, ਇਹਦੇ ਬਾਵਜੂਦ ਕਿ ਅਸੀਂ ਇੱਕ ਵਾਰ ਨਾ ਕਰ ਦਿੱਤੀ, ਲੇਕਿਨ ਉਹਨਾਂ ਦਾ ਔਰ ਇਹੀ ਨਹੀਂ ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਘਰੋਂ ਭੈਣ ਜੀ, ਬੇਟਾ ਜਿਨ੍ਹਾਂ ਦਾ ਆਨੰਦ ਕਾਰਜ ਸੀ, ਬੇਟੀ, ਜਿਵੇਂ ਆ ਕੇ ਉਹਨਾਂ ਨੇ ਆਪਣੱਤ ਨਾਲ ਜਿਹੜਾ ਹੈ ਉਹ ਜਦੋਂ ਅਸੀਂ ਪਹੁੰਚੇ ਹੀ ਹਾਂ ਮਿਲਣੀ ਦੇ ਵੇਲੇ, ਤੇ ਇਹ ਆਪਣੇ ਆਪ 'ਚ ਸੀ ਕਿ ਵੀ ਉਹਨਾਂ ਨੂੰ ਕਿੰਨਾ ਚਾਅ ਹੋਇਆ ਵੀ ਅਸੀਂ ਸ਼ਮੂਲੀਅਤ ਕੀਤੀ। ਹਾਲਾਂਕਿ ਸਾਡੇ ਲਈ ਉਹ ਵੀ ਇੱਕ ਪਲੇਟਫਾਰਮ ਸੀ ਜਦੋਂ ਕਿ ਦੋਨੋਂ ਪਰਿਵਾਰ, ਮੰਡੇਰ ਪਰਿਵਾਰ ਔਰ ਖਹਿਰਾ ਪਰਿਵਾਰ, ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ, ਮਿਲਣ ਗਿਲਣ ਵਾਲੇ ਸੀ, ਉਹ ਦੀਵਾਨ ਦਾ ਹਿੱਸਾ ਸੀ। ਤੇ 15 ਅਗਸਤ ਦਾ ਮੌਕਾ ਹੋਏ ਔਰ ਇੱਕ ਸੈਲੈਕਟਿਵ ਵੱਡੀ ਗੈਦਰਿੰਗ ਹੋਏ, ਸੋ ਜ਼ਾਹਰ ਹੈ ਜਿਹੜਾ ਮੈਸੇਜ ਅਸੀਂ ਕਿਤੇ ਹੋਰ ਵੀ ਦੇਣਾ ਸੀ, ਉਹ ਇੱਕ ਪਲੇਟਫਾਰਮ ਵੀ ਸੀ। ਔਰ ਉਸੇ ਸ਼ਾਮ ਜਿਹੜਾ ਕਮਿਊਨਿਟੀ ਹਾਲ ਦੇ ਵਿੱਚ ਪ੍ਰੋਗਰਾਮ ਹੋਇਆ, ਜਿਹਦੇ 'ਚ TV 84 ਦੀਆਂ 2 ਐਪਸ ਲਾਂਚ ਕੀਤੀਆਂ ਗਈਆਂ, ਵੈਬਸਾਈਟ ਲਾਂਚ ਕੀਤਾ ਗਿਆ, ਉਹ ਵੀ ਸਾਨੂੰ ਇੱਕ ਮੌਕਾ ਮਿਲਿਆ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਬੈਕਗਰਾਉਂਡ ਦੇ ਵਿੱਚ ਪਿਕਚਰਸ ਵੀ ਦੇਖ ਰਹੇ ਨੇ, ਬੜੀ ਖੂਬਸੂਰਤ ਜੋੜੀ ਹੈ। ਸਿੱਖੀ ਸਰੂਪ 'ਚ ਕਮਿਟਡ ਪੰਥਕ ਵੈਲਿਊਜ਼ ਔਰ ਪੂਰਨ ਗੁਰਮਤ ਮਰਿਆਦਾ ਅਨੁਸਾਰ ਜਿਹੜਾ ਆਨੰਦ ਕਾਰਜ ਹੋਇਆ। ਅਸੀਂ ਇੱਕ ਵਾਰ ਫੇਰ ਜਿੱਥੇ ਮੰਡੇਰ ਫੈਮਿਲੀ, ਖਹਿਰਾ ਫੈਮਿਲੀ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਇਹ ਜਦੋਂ ਅਸੀਂ ਲੈਗੇਸੀ ਦੀ ਗੱਲ ਕਰਦੇ ਹਾਂ, ਜਿਹੜੀ ਜਨਰੇਸ਼ਨ ਪਿਛਲੇ 40 ਸਾਲਾਂ ਤੋਂ ਜਿਨ੍ਹਾਂ ਨੇ ਭਾਰਤੀ ਜ਼ੁਲਮਾਂ ਨੂੰ ਦੇਖਿਆ, ਉਹ ਤਾਂ ਉਹਨਾਂ 'ਚੋਂ ਪੰਥ ਪ੍ਰਸਤ ਖਲੋਤੇ, ਪਰ ਇਹ ਫਖਰ ਔਰ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਗਲੀ ਜਨਰੇਸ਼ਨ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜੰਮੀ ਪਲੀ ਔਰ ਉਹਨਾਂ ਨੇ ਹਾਈਐਸਟ ਐਜੂਕੇਸ਼ਨ ਲੈ ਕੇ ਆਪਣੇ ਕਰੀਅਰਸ ਦੇ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ, ਉਹ ਵੀ ਖਾਲਿਸਤਾਨ ਦੇ ਕੌਜ਼ ਦੇ, ਪੰਥਕ ਕੌਜ਼ ਦੇ ਝੰਡਾ ਬਰਦਾਰ ਬਣਦੇ ਨੇ। ਸੋ ਇੱਕ ਵਾਰ ਫੇਰ ਮੰਡੇਰ ਫੈਮਿਲੀ, ਖਹਿਰਾ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ। ਗੱਲ ਕਿਉਂਕਿ ਅਲਟੀਮੇਟਲੀ ਵਿਸ਼ਾ ਤਾਂ ਉਹੀ ਹੁੰਦਾ ਹੈ, ਟੌਪਿਕ ਆਫ ਡਿਸਕਸ਼ਨ ਵੀ ਉਹੀ ਹੋਏਗਾ ਜਿਹੜਾ ਪਾਰਟ ਚੱਲ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬੜੀ ਹਾਈ ਪ੍ਰੋਫਾਈਲ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ ਦੇ ਵਿਚਾਲੇ ਅਲਾਸਕਾ ਦੇ ਵਿੱਚ ਹੋਈ, ਜਿਸ ਤੋਂ ਹਾਲਾਂ ਪਹਿਲਾਂ ਬਹੁਤਿਆਂ ਨੂੰ ਬਹੁਤ ਸਾਰੀਆਂ ਹੋਪਸ ਸਨ, ਪਰ ਐਨ ਜਿਉਂ-ਜਿਉਂ ਡੇਟ ਨੇੜੇ ਆਉਂਦੀ ਗਈ, ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਲੱਗਾ ਕਿ ਵੀ ਇਹ ਨਾ ਹੋਏ ਕਿ ਇੰਨੀਆਂ ਹੋਪਸ ਨੇ ਔਰ ਉਹ ਜਿਹੜੀਆਂ ਨੇ ਉਹਨਾਂ 'ਚੋਂ ਕੁਛ ਨਿਕਲੇ ਨਾ। ਸੋ 1-2 ਦਿਨ ਪਹਿਲਾਂ ਹੀ ਜਿਹੜੀ ਟੋਨ ਡਾਊਨ ਵੀ ਹੋ ਗਿਆ ਸੀ, ਉਸ ਤੋਂ ਇਹ ਅੰਦਾਜ਼ਾ ਸੀ। ਹਾਲਾਂ ਜਿਹੜੀਆਂ ਆਪਟਿਕਸ ਸੀ ਉਸ ਮੀਟਿੰਗ ਦੀਆਂ, ਜਿਵੇਂ ਕਿ ਉਤਰ ਕੇ ਪੁਤਿਨ ਉਸ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਆਏ ਜਿਸ ਗੱਡੀ ਦੇ ਵਿੱਚੋਂ ਆਏ, ਔਰ ਬਾਕੀ ਤਾਂ ਕਿਉਂਕਿ ਏਡਸ ਦੂਜੇ ਤੀਜੇ ਹੁੰਦੇ ਨੇ, ਉਹਨਾਂ ਦੀ ਪ੍ਰੈਜ਼ੈਂਸ ਹੁੰਦਾ, ਸੋ ਦੋਨਾਂ ਨੂੰ 1 to 1 ਵੀ ਗੱਲਬਾਤ ਦਾ ਮੌਕਾ ਮਿਲਿਆ। ਔਰ ਜਿਵੇਂ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੀ ਹੈ ਉਹ ਇੱਕ ਤੁਹਾਨੂੰ ਬੋਨ ਹੋਮੀ ਨਜ਼ਰ ਆਈ, ਕੋਈ ਹੌਸਟਿਲਿਟੀ ਨਹੀਂ ਸੀ। ਔਰ ਇਹ ਵੀ ਨਹੀਂ ਹੈ ਕਿ ਵੀ ਇਸ ਨਾਲ ਐਂਡ ਹੋਇਆ ਕਿ ਵੀ ਕੁਛ ਨਹੀਂ ਹੋਇਆ ਜਾਂ ਅੱਗੋਂ ਨਹੀਂ ਹੈ। ਔਰ ਉਹਦਾ ਤੱਤ ਸਾਰੇ ਹੀ ਸੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਨੈਕਸਟ ਮੀਟਿੰਗ ਜਿਹੜੀ ਹੈ ਉਹ ਜ਼ੈਲੈਂਸਕੀ ਦੇ ਨਾਲ ਹੋਏਗੀ, ਪੁਤਿਨ ਦੀ। ਔਰ ਇਹ ਵੀ ਹੋਇਆ ਉਸੇ ਦੌਰਾਨ, ਉਸ ਤੋਂ ਫੌਰਨ ਬਾਅਦ ਜ਼ੈਲੈਂਸਕੀ ਔਰ ਯੂਰਪੀਅਨ ਯੂਨੀਅਨ ਦੇ ਲੀਡਰ, ਜਿਨ੍ਹਾਂ ਦੇ ਵਿੱਚ ਜਿਹੜੇ ਆ ਈਵਨ UK ਦੇ ਪ੍ਰਾਈਮ ਮਿਨਿਸਟਰ ਸਟੈਮਰ ਵੀ ਸ਼ਾਮਲ ਸੀ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਕਿਉਂਕਿ ਜਦੋਂ 1 to 1 ਮੀਟਿੰਗ ਹੋਣ ਜਾ ਰਹੀ ਸੀ ਪੁਤਿਨ ਔਰ ਟਰੰਪ ਦੀ, ਇੱਕ ਫੀਅਰ ਜਿਹੜਾ ਯੂਕਰੇਨੀਅਨਸ ਵੱਲੋਂ ਖਾਸ ਤੌਰ 'ਤੇ ਔਰ ਯੂਰਪੀਅਨ ਯੂਨੀਅਨ ਵੱਲੋਂ ਆਮ ਤੌਰ 'ਤੇ ਇਹ ਪ੍ਰਗਟਾਇਆ ਜਾ ਰਿਹਾ ਸੀ ਕਿ ਭਾਈ ਜਿਨ੍ਹਾਂ ਬਾਰੇ ਗੱਲ ਹੋਣੀ ਹੈ, ਜਿਨ੍ਹਾਂ ਦੀ ਕਿਸਮਤ ਜੁੜੀ ਹੋਈ ਹੈ, ਉਹ ਤਾਂ ਹਿੱਸਾ ਹੀ ਨਹੀਂ ਨੇ। ਕਿਤੇ ਇਹ ਨਾ ਹੋਏ ਜੇ ਕਿ ਇਸ ਕਿਸਮ ਦੀ ਲਾਈਨ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜਿਹੜਾ ਇਲਾਕਾ ਜਿਹਦੇ ਕੋਲ ਆ ਉਹ ਰੱਖੇ, ਔਰ ਨੈਟੋ ਦੀ ਮੈਂਬਰਸ਼ਿਪ ਵੀ ਨਹੀਂ, ਉਹਨਾਂ ਨੂੰ ਤਾਂ ਇਹ ਸੀ ਕਿ ਵੀ ਇਹ ਤਾਂ ਰੂਸ ਦੀਆਂ ਟਰਮਸ ਦੇ ਉੱਤੇ ਹੀ ਜਿਹੜਾ ਗੱਲ ਕਰਨ ਵਾਲੀ ਜਿਹੜਾ ਹੈ ਉਹ ਸਮਝੌਤਾ ਨਹੀਂ ਹੈ, ਇਹ ਸਰੈਂਡਰ ਹੋਏਗਾ। ਸੋ ਮੈਂ ਸਮਝਦਾ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਬਹੁਤ ਵਾਰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਅਨਪ੍ਰੈਡਿਕਟੇਬਲ ਨੇ ਜਾਂ ਦੂਜੇ ਨੇ, ਮੈਨੂੰ ਲੱਗਦਾ ਵੀ ਬਹੁਤ ਕੈਲਕੂਲੇਟਡ ਉਹਨਾਂ ਦਾ
ਮੂਵ ਹੁੰਦਾ ਹੈ ਉਹ ਇੱਕ ਹੋਪ ਵੀ ਜਨਰੇਟ ਕਰਦੇ ਨੇ, ਪਰ ਨਾਲ ਦੀ ਨਾਲ ਥ੍ਰੈਟ ਵੀ ਬਰਾਬਰ ਹੁੰਦੀ ਹੈ। ਫਿਰ ਵਿਚਾਲੇ ਜੇ ਆ ਕੇ ਉਸ 'ਚੋਂ ਕੋਈ ਨਾ ਕੋਈ ਰਾਹ ਨਿਕਲਦਾ ਹੈ। ਔਰ ਇਹ ਅਸੀਂ ਦੇਖ ਸਕਦੇ ਹਾਂ ਕਿ ਪੁਤਿਨ ਤੋਂ ਬਾਅਦ ਜਦੋਂ ਜ਼ੈਲੈਂਸਕੀ ਔਰ ਦੂਸਰੇ ਆਏ, ਉਸ ਵੇਲੇ ਵੀ ਟਰੰਪ ਨੇ ਜਿਵੇਂ ਜ਼ੈਲੈਂਸਕੀ ਨੂੰ ਉਹਦੀ ਪਹਿਲੀ ਵਿਜ਼ਿਟ ਵੇਲੇ ਵਾਈਟ ਹਾਊਸ ਦੇ ਵਿੱਚ ਜਿਹੜਾ ਉਹ ਆਲਮੋਸਟ ਜਿਹਨੂੰ ਬੇਇੱਜ਼ਤ ਕਰਨਾ ਬਹੁਤਿਆਂ ਨੇ ਕਿਹਾ ਕੀਤਾ ਸੀ, ਇਸ ਵਾਰ ਉਸ ਦੇ ਸੂਟ ਪਹਿਨਣ ਤੋਂ ਲੈ ਕੇ ਉਸ ਦੇ ਓਵਰਆਲ ਵਿਹਾਰ ਜਾਂ ਦੂਸਰੇ ਪ੍ਰਤੀ ਉਹ ਵੀ ਬੜਾ ਲਾਈਟ ਹਾਰਟਡਲੀ ਉਹਨੇ ਜਿਹੜਾ ਇਹ ਸਾਰੇ ਨੂੰ ਹੈਂਡਲ ਕੀਤਾ, ਮੀਡੀਆ ਨੂੰ ਵੀ ਹੈਂਡਲ ਕੀਤਾ। ਇੱਕ ਫਰੈਂਡਲੀ ਐਨਵਾਇਰਨਮੈਂਟ ਸੀ। ਪਰ ਇਸ ਸਾਰੇ ਦੇ ਵਿੱਚ ਜੇ ਅਸੀਂ ਇਹ ਦੇਖਣਾ ਹੋਏ, ਹਾਲਾਂ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਦੋਨੋਂ ਪਾਸਿਓਂ ਹੀ ਬੜੀਆਂ ਅਫਸੋਸ ਵਾਲੀਆਂ। ਇੱਕ ਪਾਸੇ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਗਜ਼ਾ ਸਿਟੀ 'ਤੇ ਪੂਰਾ ਧਾਵਾ ਬੋਲਿਆ ਹੋਇਆ, 1 ਲੱਖ ਫੌਜ ਪਹਿਲਾਂ ਹੀ ਲਾਈ ਹੋਈ ਸੀ, 50,000 ਕਿ ਕਿੰਨੇ ਜਿਹੜੇ ਉਹਨਾਂ ਦੇ ਰਿਜ਼ਰਵ ਨੇ ਉਹ ਵੀ ਜਿਹੜੇ ਨੇ ਉਹਨਾਂ ਨੂੰ ਵੀ ਉੱਥੇ ਲੈ ਆਂਦਾ ਔਰ ਲੋਕਾਂ 'ਚ ਹਫਤਾ ਜਿਹੜੀ ਹੈ ਉਹ ਉਹਨਾਂ 'ਚ ਭਗਦੜ ਮਚੀ ਹੋਈ ਹੈ ਔਰ ਬੁਰੀ ਤਰ੍ਹਾਂ ਕਿੰਨੇ ਮਾਰੇ ਜਾਣਗੇ, ਕਿੰਨੇ ਮਾਰੇ ਜਾ ਰਹੇ ਨੇ। ਦੂਜੇ ਪਾਸੇ ਇਹ ਵੀ ਖਬਰਾਂ ਹੁੰਦੀਆਂ ਜੀ ਹਮਾਸ ਦੇ ਨਾਲ ਸੀਜ਼ ਫਾਇਰ ਦਾ ਜਿਹੜਾ ਉਹ ਮੰਨ ਗਿਆ, ਹਮਾਸ ਮੰਨ ਗਿਆ ਹੁਣੇ, ਲੇਕਿਨ ਇਹ ਲੌਂਗ ਟਰਮ ਜਿਹੜਾ ਏਜੰਡਾ ਹੈ ਕਿ ਬਈ ਇਹਨੂੰ ਖਾਲੀ ਕਰਵਾਓ ਔਰ ਉੱਥੇ ਜਿਹੜਾ ਉਹ ਇਜ਼ਰਾਈਲ ਦਾ ਕਬਜ਼ਾ, ਇਹੀ ਹਾਲ ਵੈਸਟ ਬੈਂਕ 'ਚ ਸੈਟਲਮੈਂਟਸ ਦੇ ਹਵਾਲੇ ਨਾਲ ਵੀ ਹੈ। ਲੇਕਿਨ ਦੂਸਰੇ ਔਰ ਇਹ ਇਸ ਵੇਲੇ ਅਮਰੀਕਨ ਰਡਾਰ ਦੇ ਉੱਤੇ ਤੁਹਾਨੂੰ ਕੋਈ ਅਮਰੀਕਨ ਨੇਤਾ ਜਾਂ ਵਾਈਟ ਹਾਊਸ ਦੀ ਸਪੋਕਸਪਰਸਨ ਜਾਂ ਕੋਈ ਗਜ਼ਾ ਦੇ ਉੱਤੇ ਗੱਲ ਕਰਦਾ ਨਹੀਂ ਮਿਲਦਾ। ਲੇਕਿਨ ਕਿਉਂਕਿ ਯੂਕਰੇਨ ਦਾ ਮੁੱਦਾ ਇੱਕ ਡਾਇਰੈਕਟ ਇਨਵੋਲਵਮੈਂਟ ਵੀ ਅਮਰੀਕਾ ਦੀ ਹੈ, ਪ੍ਰੈਸਟੀਜ ਇਸ਼ੂ ਵੀ ਹੈ, ਯੂਰਪੀਅਨ ਯੂਨੀਅਨ ਵਾਲਿਆਂ ਦੇ ਵੀ ਐਕਸਪੈਕਟੇਸ਼ਨਸ ਨੇ। ਸੋ ਰੂਸ ਨੇ ਜਿਹੜਾ ਇੱਕ ਪਾਰਟ ਹਮੇਸ਼ਾ ਹੁੰਦਾ ਹੈ ਵੀ ਕੁਛ ਨੂੰ ਲੱਗਦਾ ਸੀ ਕਿ ਵੀ ਪੁਤਿਨ ਮੈਲੋ ਡਾਊਨ ਹੋ ਗਿਆ ਤੇ ਜਾ ਕੇ ਜਿਹੜਾ ਉਹ ਗੱਲਬਾਤ ਵੱਲ ਹੋਏਗਾ। ਹਾਲਾਂ ਰੂਸ ਨੇ ਡਿਪਲੋਮੈਟਿਕ ਲਾਈਨ ਉਹੀ ਰੱਖੀ ਹੈ ਕਿ ਜੇ ਅਸੀਂ ਪਹਿਲਾਂ ਜਿਹੜੀਆਂ ਕੁਝ ਫੰਡਾਮੈਂਟਲਸ ਤੈਅ ਕਰ ਲਈਏ ਫਿਰ ਪੁਤਿਨ ਵੀ ਜਿਹੜਾ ਜ਼ੈਲੈਂਸਕੀ ਨੂੰ ਮਿਲੇਗਾ। ਲੇਕਿਨ ਜਿਸ ਤੇਜ਼ੀ ਨਾਲ ਯੂਕਰੇਨ ਦੇ ਉੱਤੇ ਰਸ਼ੀਆ ਨੇ ਹੱਲਾ ਬੋਲਿਆ, ਪਿਛਲੀ ਰਾਤ ਵੀ 600 ਕੇ ਕਿੰਨੇ ਡਰੋਨ ਤੇ ਕਿੰਨੇ ਸੌ ਮਿਜ਼ਾਈਲਾਂ ਦਾਗੀਆਂ ਨੇ, ਕਿੰਨਿਆਂ ਦੀਆਂ ਮੌਤਾਂ ਹੋਈਆਂ, ਕੀ ਚੱਲ ਰਿਹਾ, ਕਿਉਂਕਿ ਬਹੁਤ ਵਾਰ ਈਵਨ ਇਸ ਫਰੰਟ ਤੋਂ ਵੀ ਦੋ ਪੱਖੀ ਖਬਰਾਂ ਹੁੰਦੀਆਂ ਨੇ ਔਰ ਉਹ ਕਈ ਵਾਰੀ ਬਿਲਕੁਲ ਆਪੋਜ਼ਿਟ ਹੁੰਦੀਆਂ। ਪ੍ਰੋਪੇਗੈਂਡਾ ਵਾਰਫੇਅਰ ਹੈ, ਉਹ ਵੀ ਉਹਦਾ ਹਿੱਸਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਉਹ ਤਾਂ ਵਿਕਟੋਰੀਅਸ ਹੈ ਔਰ ਜਦੋਂ ਤੱਕ ਫਾਈਨਲ ਕੋਈ ਗੱਲਬਾਤ ਨਿਬੇੜਨੀ ਹੈ, ਜਿੰਨੀ ਟੈਰੀਟਰੀ ਖੋਈ ਜਾਂਦੀ ਹੈ ਖੋਹ ਲਓ, ਜਿੰਨਾ ਦਬਾਅ ਬਣਾਇਆ ਜਾਂਦਾ ਹੈ ਬਣਾ ਲਓ। ਪਰ ਇਸ ਸਾਰੇ ਦੇ ਵਿੱਚ ਹਾਲਾਂ ਕਈਆਂ ਨੇ ਜਿਹੜੇ ਭਾਰਤ ਪ੍ਰਤੀ ਸਿੰਪੈਥੈਟਿਕ ਟੋਨ ਰੱਖਦੇ ਨੇ, ਉਹ ਕਹਿੰਦੇ ਨੇ ਵੀ ਸਾਨਾਂ ਦੇ ਭੇਡ ਵਿੱਚ ਵਿਚਾਰੀ ਭੀੜ ਜਿਹੜੀ ਹੈ ਉਹ ਮਾਰੀ ਗਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਜਾਂ ਉਹਨਾਂ ਦੇ ਪਾਲਿਸੀ ਮੇਕਰਸ ਨੇ ਇੱਥੇ ਔਰ ਖ਼ਾਸ ਤੌਰ 'ਤੇ ਟ੍ਰੇਡ ਐਡਵਾਈਜ਼ਰ ਜਾਂ ਸਿਕਿਉਰਿਟੀ ਦੇ ਐਂਗਲ ਤੋਂ ਜਿਹੜੇ ਐਡਵਾਈਜ਼ਰ ਨੇ, ਉਹਨਾਂ ਨੇ ਟਰੰਪ ਨੂੰ ਇਸ ਗੱਲ ਤੋਂ ਕਨਵਿੰਸ ਕਰ ਦਿੱਤਾ ਹੈ ਕਿ ਰਸ਼ੀਆ ਦੀ ਜਿਹੜੀ ਵਾਰ ਮਸ਼ੀਨਰੀ ਹੈ ਉਸ ਨੂੰ ਫਿਊਲ ਇੰਡੀਆ ਹੀ ਕਰ ਰਿਹਾ ਹੈ। ਕਿਉਂਕਿ ਇੰਡੀਆ ਜਿਹੜਾ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 3 ਸਾਲ ਪਹਿਲਾਂ ਫਰਵਰੀ ਦੇ ਵਿੱਚ ਇਹ ਜੰਗ 2022 ਸ਼ੁਰੂ ਹੋਈ, ਜਿਹੜਾ ਆਪਣੀ ਕੰਜ਼ੰਪਸ਼ਨ ਲਈ ਸਿਰਫ 1% ਤੇਲ ਰਸ਼ੀਆ ਤੋਂ ਲੈਂਦਾ ਸੀ, ਹੁਣ 43% ਲੈਂਦਾ ਔਰ ਇਹ ਸਾਰੇ ਦੇ ਚੱਲਦੇ ਆ ਉਹਨੂੰ ਰੀਪ੍ਰੋਸੈਸ ਕਰਕੇ ਜਿਹੜਾ ਉਹ ਕਿੰਨਾ ਪ੍ਰੋਫਿਟ ਬਣਾਇਆ ਔਰ ਉਹਦੇ 'ਚ ਈਵਨ ਹੁਣ ਜਦੋਂ ਅਸੀਂ ਇਹਨੂੰ ਬ੍ਰੌਡਰ ਪਾਰਟ 'ਚ ਦੇਖਦੇ ਹਾਂ ਤੇ ਉਹ ਅੰਬਾਨੀ ਵੀ ਸਾਹਮਣੇ ਆ ਗਏ, ਅਡਾਨੀ ਪਹਿਲਾਂ ਹੀ ਅਮਰੀਕਾ ਦੇ ਵਿੱਚ ਫਸਿਆ ਹੋਇਆ ਕਿ ਭਾਈ $16 ਬਿਲੀਅਨ ਜਿਹੜਾ ਉਹਨਾਂ ਨੇ ਪ੍ਰੋਫਿਟ ਪਾਕਟ ਕੀਤਾ ਹੈ ਇਹ ਸਾਰੇ ਦੇ ਵਿੱਚ। ਔਰ ਜਿਹੜੀਆਂ ਰੀਪ੍ਰੋਸੈਸ ਕਰਕੇ ਵੇਚਣ ਵਾਲੀਆਂ ਕੰਪਨੀਆਂ ਨੇ ਉਹਨਾਂ 'ਚ ਸਰਕਾਰੀ ਕੰਪਨੀ ਦਾ ਇੱਕ ਹੀ ਹੈ, ਦੂਸਰਾ ਜਿਨ੍ਹਾਂ ਦੇ ਪਹਿਲਾਂ ਨਾਂ ਨਹੀਂ ਸੀ ਆ ਰਹੇ ਉਹ ਰਿਲਾਇੰਸ ਜਿਹੜੀ ਹੈ ਇਹਨਾਂ ਦੀ ਅੰਬਾਨੀਆਂ ਦੀ ਔਰ ਦੂਸਰੀ ਹੈ। ਸੋ ਇਸ ਦੇ ਉੱਤੇ ਵੀ ਚਰਚਾ ਛਿੜ ਪਈ ਭਾਰਤ ਦੇ ਮੀਡੀਆ ਦੇ ਵਿੱਚ। ਇੱਕ ਹੋਰ ਚਰਚਾ ਛਿੜੀ ਹੋਈ ਹੈ ਕਿ ਭਾਈ ਇੱਥੇ ਇੱਕ ਥਿੰਕ ਟੈਂਕ ਜਿਹੜਾ 25-30 ਸਾਲ ਪਹਿਲਾਂ ਦਾ ਬਣਾਇਆ ਹੋਇਆ ਜਿਹਨੂੰ ਰਿਲਾਇੰਸ ਵਾਲੇ ਅੰਬਾਨੀ ਐਂਡ ਕੰਪਨੀ ਜਿਹੜੇ ਨੇ ਉਹ ਫੰਡ ਕਰਦੇ ਨੇ ਔਰ ਉਹਨੂੰ ਐਸ ਜੈਸ਼ੰਕਰ ਫੋਰਨ ਮਿਨਿਸਟਰ ਦਾ ਮੁੰਡਾ ਹੈਡ ਕਰਦਾ ਔਰ ਉਹਨਾਂ ਨੇ ਹਾਲਾਂ ਥਿੰਕ ਟੈਂਕ ਹੁੰਦੇ ਨੇ ਉਹ ਤੁਹਾਡਾ ਆਪਣੇ ਹੱਕ ਦੇ ਵਿੱਚ ਨੈਰੇਟਿਵ ਜਨਰੇਟ ਕਰਨਾ। ਸੋ ਇਹ ਵੀ ਆ ਰਿਹਾ ਕਿ ਵੀ ਹੁਣ ਅਜੀਤ ਡੋਵਲ ਔਰ ਐਸ ਜੈਸ਼ੰਕਰ ਦੇ ਵਿੱਚ ਵੀ ਖੜਕੀ ਹੋਈ ਹੈ ਵੀ ਉਹ ਥਿੰਕ ਟੈਂਕ ਨੇ ਵੀ ਜਿਹੜਾ ਹੈ ਅਮਰੀਕਨ ਸਰਕਾਰ ਦੇ ਨਾਲ ਕੀ ਰੋਲ ਅਦਾ ਕੀਤਾ ਕੀ ਨਹੀਂ, ਪਰ ਜਿਹੜਾ ਸਾਰਾ ਫਲॉप ਹੋਇਆ ਜਾਂ ਦੂਜਾ ਵੀ ਇਹਨਾਂ ਨੇ ਆਪਣਾ ਬਿਜ਼ਨਸ ਇੰਟਰਸਟ ਡਿਵੈਲਪ ਕਰਨ ਦੇ ਲਈ ਤਾਂ ਕਿ
ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਕੋਜ਼ੀ ਨਾ ਹੋਏ, ਰਸ਼ੀਆ ਦਾ ਜਿਹੜਾ ਉਸ ਦਾ ਫਾਇਦਾ ਅੰਬਾਨੀ ਉਹਨਾਂ ਦੀ ਰਿਲਾਇੰਸ ਤੇਲ ਦੇ ਹਵਾਲੇ ਨਾਲ ਉਹਨਾਂ ਦੀਆਂ ਕੰਪਨੀਆਂ ਚੁੱਕਦੀਆਂ ਰਹਿਣ। ਸੋ ਉਹਨਾਂ ਨੂੰ ਸੂਟ ਕਰਦਾ ਸੀ ਇਸ ਥਿੰਕ ਟੈਂਕ ਵਾਲਿਆਂ ਨੂੰ ਜਾਂ ਇਸ ਸ਼ੈਸ਼ੰਕਰ ਲਾਈਨ ਵਾਲਿਆਂ ਨੂੰ ਕਿ ਅਮਰੀਕਾ ਦੇ ਨਾਲ ਪੰਗਾ ਪਿਆ ਹੈ ਤਾਂ ਕਿ ਜਿਹੜਾ ਉਹ ਰੂਸ ਦਾ ਤੇਲ ਉਹ ਉਹਨਾਂ ਦੀ ਕੰਪਨੀ ਰਾਹੀਂ ਅੱਗੋਂ ਰੀਪ੍ਰੋਸੈਸ। ਸੋ ਇਹ ਇੱਕ ਇਨਰ ਵੀ ਸ਼ੁਰੂ ਹੋ ਗਿਆ ਔਰ ਵਿਦਨ ਕੰਟਰੀ ਵੀ ਜਿਹੜਾ ਭਾਰਤ ਦੇ ਖਿਲਾਫ, ਜਿਵੇਂ ਹੁਣ ਮੌਨਸੂਨ ਸੈਸ਼ਨ ਦਾ ਐਂਡ ਹੋਇਆ ਔਰ ਜਦੋਂ ਹੀ ਜਦੋਂ ਪਾਰਲੀਮੈਂਟ ਔਰ ਰਾਜ ਸਭਾ ਦਾ ਐਂਡ ਹੋਇਆ, ਪਹਿਲੀ ਵਾਰ ਸੀ ਕਿ ਵੀ ਆਪੋਜੀਸ਼ਨ ਜਿਹੜੀ ਬਿਗ ਇਨ ਨੰਬਰ ਹੈ ਉਹਨਾਂ ਨੇ ਪਾਰਲੀਮੈਂਟ 'ਚ ਨਾਅਰੇ ਲਾਏ ਕਿ ਵੀ ਵੋਟ ਚੋਰ ਗੱਦੀ ਛੋੜੋ। ਇਹ ਉਹਨਾਂ ਨੇ ਮੋਦੀ ਨੂੰ, ਔਰ ਜਿਹੜਾ ਰਾਜ ਸਭਾ 'ਚ ਕਿਉਂਕਿ ਜਿਹੜਾ ਹੋਮ ਮਿਨਿਸਟਰ ਸੀ ਅਮਿਤ ਸ਼ਾਹ, ਉਹਦੇ 'ਚ ਸੀ ਕਿ ਤੜੀ ਮਾਰ ਗੱਦੀ ਛੋੜੋ, ਉਹਦਾ ਨਾਂ ਹੀ ਤੜੀ ਮਾਰ ਰੱਖਿਆ ਹੋਇਆ। ਸੋ ਇਸ ਵੇਲੇ ਵਿਦਿਨ ਵੀ ਇਹਨਾਂ ਦੀ ਆਪਸੀ ਘਮਸਾਨ ਸ਼ੁਰੂ ਹੋ ਗਿਆ ਲੱਗਦਾ, ਵਿਦਿਨ ਬੀਜੇਪੀ ਵੀ, ਕਿਉਂਕਿ RSS ਨੂੰ ਵੀ ਨਜ਼ਰ ਆ ਰਿਹਾ ਕਿ ਭਾਈ ਇਹ ਵਿਦਿਨ ਕੰਟਰੀ ਇਹ ਆ ਗਿਆ ਵੀ ਜਿੰਨੀਆਂ ਸੀਟਾਂ, ਹਾਲਾਂ ਉਹ ਵੀ ਮੈਜੋਰਿਟੀ ਨਹੀਂ ਮਿਲੀ ਹੋਈ ਉਹਨਾਂ ਨੂੰ, ਪਰ ਜਿਹੜੀਆਂ ਲਈਆਂ ਵੀ ਹੋਈਆਂ ਨੇ ਉਹਦੇ 'ਚ ਵੋਟ ਚੋਰੀ ਕੀਤੀ ਹੈ। ਕਿਵੇਂ ਇੱਕ ਕੰਸਟੀਚੁਐਂਸੀ ਕਰਨਾਟਕਾ ਦੀ, ਉਹਦੇ 'ਚ ਹੀ 2 ਲੱਖ ਦੇ ਕਰੀਬ ਜਿਹੜੀਆਂ ਨੇ ਜਾਲੀ ਵੋਟਾਂ, ਔਰ ਉਧਰੋਂ ਇਲੈਕਸ਼ਨ ਕਮਿਸ਼ਨ ਰਾਹੀਂ ਜਿਹੜੀਆਂ ਬਿਹਾਰ 'ਚ ਚੋਣਾਂ ਹੋਣੀਆਂ ਨੇ 65 ਲੱਖ ਵੋਟਰ ਗਾਇਬ ਕਰ ਦਿੱਤਾ ਗਿਆ। ਸੋ ਉਸ ਸਾਰੇ ਕ੍ਰਾਈਸਿਸ ਦੇ ਚੱਲਦਿਆਂ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਭਾਰਤ ਦੀ ਕਾਫੀ ਸੌਫਟ ਪਾਵਰ ਜਿਹਨੂੰ ਕਿਹਾ ਜਾਂਦਾ ਹੈ ਉਹ ਐਗਜ਼ਿਸਟ ਕਰਦੀ ਹੈ, ਕਿਉਂਕਿ 25 ਸਾਲ ਕਲਿੰਟਨ ਪੀਰੀਅਡ ਦਾ 90-91 ਤੋਂ ਬਾਅਦ ਭਾਰਤ ਦੇ ਹੱਕ ਦੇ ਵਿੱਚ ਲੌਬੀ ਕਰਨੀ ਹੋਣੀ ਸ਼ੁਰੂ ਹੋਈ ਸੀ। ਅਮਰੀਕਾ ਦੀ ਟਿਲਟ ਜਿਹੜੀ ਭਾਰਤ ਵੱਲ ਹੋਈ, 25 ਸਾਲ ਉਸ ਦੇ ਉੱਤੇ ਕਿੰਨੀਆਂ ਪ੍ਰੈਜ਼ੀਡੈਂਸੀਜ਼, ਕਲਿੰਟਨ ਦੀਆਂ 2 ਟਰਮਸ, ਫਿਰ ਅਸੀਂ ਜੂਨੀਅਰ ਬੁਸ਼ ਦੀਆਂ 2 ਟਰਮਸ, ਓਬਾਮਾ ਦੀਆਂ 2 ਟਰਮਸ, ਟਰੰਪ ਦੀ ਪਹਿਲੀ ਟਰਮ, ਬਾਈਡਨ ਦੀ ਪਹਿਲੀ ਟਰਮ। ਸੋ 25 ਸਾਲ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ 'ਚ ਭਾਰਤ ਨੇ ਵੀ ਵਿਦਨ ਸੈਨੇਟਰਾਂ 'ਚ ਵੀ, ਕਾਂਗਰਸਮੈਨਾਂ 'ਚ ਵੀ, ਦੂਜਿਆਂ 'ਚ ਵੀ ਉਹਨਾਂ ਨੂੰ ਇੱਥੇ ਵੀ ਕਾਣੇ ਕਰਨ ਦਾ ਤਰੀਕਾ ਤਾਂ ਇਹੀ ਹੁੰਦਾ ਨਾ ਵੀ ਤੁਸੀਂ ਜੇ ਇੰਡੀਆ ਕਾਕਸ ਬਣਾਈ ਹੋਈ ਹੈ ਉਹ ਤੁਸੀਂ ਫੰਡ ਰੇਜ਼ਿੰਗ ਉਹਨਾਂ ਦੇ ਲਈ ਕਰਦੇ ਹੋ, ਉਹਨਾਂ ਨੇ ਪ੍ਰੋ ਇੰਡੀਆ ਲੈਣਾ ਹੁੰਦਾ। ਹੁਣ ਜਿਸ ਤੇਜ਼ੀ ਦੇ ਨਾਲ ਟਰੰਪ ਨੇ ਵੱਡਾ ਹੈਮਰ ਫੜ ਕੇ ਭਾਰਤ ਦੇ ਸਿਰ 'ਚ ਮਾਰਿਆ ਹੋਇਆ ਹੈ, ਹੁਣ ਬਹੁਤਿਆਂ ਨੂੰ ਲੱਗਦਾ ਪਹਿਲਾਂ ਤਾਂ ਇੱਕ ਬਿਲਕੁਲ ਉਹ ਸੁਣ ਹੋਣ ਵਾਲੀ ਗੱਲ ਸੀ, ਹੁਣ ਥੋੜ੍ਹੇ ਜਿਹੜੇ ਨੇ ਕੋਈ ਇੱਧਰੋਂ ਮਲਮ ਲੈ ਕੇ ਨਿਕਲਦਾ ਲੱਗਦਾ ਹੈ, ਕੋਈ ਉੱਧਰੋਂ ਪੱਟੀ ਲੈ ਕੇ ਨਿਕਲਦਾ ਲੱਗਦਾ ਹੈ ਕਿ ਵੀ ਦੇਖੋ ਭਾਰਤ ਨਾਲ ਫਿਰ ਵੀ ਇਵੇਂ ਨਾ ਹੋਏ, ਭਾਰਤ ਪੂਰੀ ਤਰ੍ਹਾਂ ਚੀਨ ਦੇ ਜਿਹੜਾ ਉਹ ਚਲਾ ਜਾਏਗਾ, ਉਸ ਦੀ ਗੋਦ 'ਚ ਜਾ ਕੇ ਬਹਿ ਜਾਏਗਾ। ਭਾਰਤ ਦੇ ਨਾਲ ਸਾਡਾ, ਅਸੀਂ ਇੰਡੋ ਪੈਸੀਫਿਕ ਉਹਨੂੰ ਨਾਂ ਦਿੱਤਾ ਸੀ, ਨਹੀਂ ਤਾਂ ਏਸ਼ੀਅਨ ਪੈਸੀਫਿਕ ਸੀ, ਲੌਜਿਸਟਿਕ ਵੀ ਸਾਂਝੀ ਕਰਦੇ ਹਾਂ, ਅਸੀਂ ਕੁਆਡ ਵੀ ਬਣਾਇਆ ਹੋਇਆ ਹੈ, ਮਾਰਕੀਟ ਵੀ ਹੈ, ਸਾਡੇ ਸੈਮੀ ਕੰਡਕਟਰ ਵੀ ਉੱਥੇ ਬਣ ਸਕਦੇ ਨੇ, ਉੱਥੇ ਬਿਲ ਗੇਟ ਵੀ ਬੈਠੇ। ਹੁਣ ਉਹ ਹੌਲੀ ਪ੍ਰੈਜ਼ੀਡੈਂਟ ਟਰੰਪ ਦੀ ਪਾਲਿਸੀ ਨੂੰ ਇਫੈਕਟ ਕਰਨ ਦੇ ਲਈ, ਕਿਉਂਕਿ ਬੜੀ ਤੇਜ਼ੀ ਨਾਲ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ, ਅੱਜ 21 ਅਗਸਤ ਹੈ ਔਰ 27 ਅਗਸਤ ਨੂੰ ਜਿਹੜੇ 25% ਦਾ ਟੈਰਿਫ ਉਹ ਤਾਂ ਲੱਗ ਚੁੱਕਾ ਭਾਰਤ ਦੇ ਉੱਤੇ, ਜਿਹੜਾ 25% ਜੁਰਮਾਨਾ ਰੂਸ ਤੋਂ ਤੇਲ ਖਰੀਦਣ ਦੇ ਜੁਰਮ ਦੇ ਵਿੱਚ ਲਾਇਆ ਹੋਇਆ ਹੈ, ਉਹ ਹੋਰ 3-4 ਦਿਨ ਨੂੰ ਸ਼ੁਰੂ ਹੋਣਾ। ਸੋ ਇਹਨਾਂ ਦੀ ਕੋਸ਼ਿਸ਼ ਸੀ, ਔਰ ਭਾਰਤ ਜਾਂ ਦੂਜੇ ਵੀ ਉੱਥੇ ਬੈਠੇ ਪ੍ਰੇ ਵੀ ਕਰ ਰਹੇ ਹੋਣੇ ਨੇ ਕਿ ਭਾਈ ਕਈ ਮੰਦਰਾਂ 'ਚ ਹਵਨ ਕਰ ਰਹੇ ਹੋਣੇ ਨੇ ਕਿ ਵੀ ਪੁਤਿਨ ਔਰ ਟਰੰਪ ਦੀ ਮੀਟਿੰਗ 'ਚੋਂ ਜੇ ਸੀਜ਼ ਫਾਇਰ ਨਿਕਲ ਆਉਂਦਾ ਹੈ ਤੇ ਜੇ ਰੂਸ ਦੇ ਨਾਲ ਹੀ ਅਮਰੀਕਾ ਦਾ ਸਮਝੌਤਾ ਹੋ ਜਾਂਦਾ ਤਾਂ ਫਿਰ ਭਾਰਤ ਦੇ ਉੱਤੇ ਐਕਸਟਰਾ ਟੈਰਿਫ ਨਹੀਂ ਲੱਗੇਗਾ, ਜਿਹੜਾ 25% ਐਕਸਟਰਾ, ਇਹ ਟੈਰਿਫ ਨਹੀਂ ਹੈ, ਜੁਰਮਾਨਾ ਹੈ। ਲੇਕਿਨ ਹੁਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ 25% ਲੱਗਣਾ ਹੀ ਹੈ। ਬੜੀ ਬੁਰੀ ਤਰ੍ਹਾਂ ਅਨਐਮਪਲੋਇਮੈਂਟ ਹੈ, ਸੈਂਕੜਿਆਂ ਉਹਨਾਂ ਦੇ ਵਰਕਰ ਜਿਹੜੇ, ਕਿਉਂਕਿ ਅਜੇ ਸਪੈਸੀਫਿਕਸ ਸਾਹਮਣੇ ਹੋਰ ਆਉਣੀਆਂ ਨੇ ਕਿ ਭਾਈ ਕੀ ਕਿਹੜੇ ਸੈਕਟਰ ਪਰ ਆਲਰੇਡੀ ਉਹਨਾਂ ਦਾ ਟੈਕਸਟਾਈਲ ਵੀ, ਉਹਨਾਂ ਦੀ ਡਾਇਮੰਡ ਇੰਡਸਟਰੀ ਵੀ, ਔਰ ਦੂਸਰਾ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਔਰ ਇਸੇ ਤਰ੍ਹਾਂ ਜੋ H1B ਵੀਜ਼ਿਆਂ ਨੂੰ ਲੈ ਕੇ ਜਾਂ ਦੂਸਰਿਆਂ ਦਾ ਉਹ ਇੱਕ ਵੱਖਰਾ ਪਾਰਟ ਚੱਲ ਰਿਹਾ। ਸੋ ਜਿਹੜੀ ਇਹਨਾਂ ਨੇ, ਇੰਡੀਆ ਨੇ ਆਪਣੀ ਸੌਫਟ ਪਾਵਰ ਇਸਤੇਮਾਲ ਕਰਨੀ ਸ਼ੁਰੂ ਕੀਤੀ ਕਿ ਵੀ ਜਿਨ੍ਹਾਂ ਤੋਂ ਇਹ ਹੋਏ ਕਿ ਜੀ ਭਾਰਤ ਪ੍ਰਤੀ ਸਾਨੂੰ ਨਰਮੀ ਰੱਖਣੀ ਚਾਹੀਦੀ ਹੈ, ਉਹਨਾਂ ਦੇ ਵਿੱਚ ਨਿੱਕੀ ਹੇਲੀ ਜਿਹੜੀ ਕਿਸੇ ਵੇਲੇ ਟਰੰਪ ਦੇ ਵੀ ਕਲੋਜ਼ ਸੀ, UN ਦੇ ਵਿੱਚ ਐਂਬੈਸਡਰ ਰਹੀ, ਨਾਰਥ ਕੈਰੋਲਾਈਨਾ 'ਚ ਗਵਰਨਰ ਸੀ, ਉਹਨੇ ਜਿਹੜਾ ਇਸ ਦੇ ਉੱਤੇ ਪਬਲਿਕਲੀ ਜਿਹੜਾ ਉਹ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੀ ਇਹ US ਸ਼ੁੱਡ ਟਰੀਟ ਇੰਡੀਆ ਐਜ਼ ਪ੍ਰਾਈਜ਼ਡ ਫ੍ਰੀ ਡੈਮੋਕ੍ਰੈਟਿਕ ਪਾਰਟਨਰ, ਕਿ ਵੀ ਇਹ ਤਾਂ ਬੜਾ ਕੀਮਤੀ ਸਾਡਾ ਪਾਰਟਨਰ ਹੈ। ਔਰ ਉਹਨੇ ਕਿਹਾ ਜੀ ਕਿ ਸਕਟਲਿੰਗ 25 years ਆਫ ਮੋਮੈਂਟਮ
with the only country, India, that can serve as a counterweight to Chinese dominance in Asia would be a strategic disaster. ਹੁਣ ਇਹ ਰਿਪਬਲਿਕਨ ਹੈ, ਪ੍ਰੋਮੀਨੈਂਟ ਲੀਡਰ ਹੈ, ਇਹਨੇ ਪ੍ਰਾਇਮਰੀਜ਼ ਵੀ ਰਨ ਕੀਤੀ ਹੈ ਪ੍ਰੈਜ਼ੀਡੈਂਸ਼ੀਅਲ। ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਇੰਡੀਆ ਨੂੰ ਸਕਟਲ ਕਰਨਾ ਹੈ ਪਾਸੇ ਕਰਕੇ, ਜਿਹਦੇ 'ਤੇ ਅਸੀਂ 25 ਸਾਲ ਲਾਏ ਹੋਏ ਨੇ, ਔਰ ਇਹਨੂੰ ਅਸੀਂ ਚਾਈਨੀਜ਼ ਡੋਮੀਨੈਂਸ ਏਸ਼ੀਆ 'ਚ ਖਤਮ ਕਰਨ ਲਈ ਐਜ਼ ਏ ਬੁਲਵਾਕ ਜਿਹੜਾ ਲਫ਼ਜ਼ ਇਸਤੇਮਾਲ ਹੁੰਦਾ ਸੀ, ਇਹ ਜਿਹੜਾ ਬੜੀ ਵੱਡੀ ਵਿਉਂਤਬੰਦਕ ਡਿਜ਼ਾਸਟਰ ਹੋਏਗੀ। ਹੁਣ ਇਸੇ ਤਰ੍ਹਾਂ ਹੋਰ ਵੀ ਜਿਹੜੇ ਉਹਨਾਂ ਦੇ ਕੁਝ ਥਿੰਕ ਟੈਂਕ ਨੇ, ਉਹਨਾਂ 'ਚ ਬੈਠੇ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਔਰ ਇਹ ਜਿਹੜਾ ਉਹਨਾਂ 'ਚੋਂ ਕੁਛ ਨੇ ਇਹ ਕਿਹਾ ਜੀ ਅਸੀਂ ਪਹਿਲਾਂ ਤਾਂ ਇਹ ਸਮਝਦੇ ਸੀ ਕਿ ਇਹ ਜਿਹੜਾ ਟਰੰਪ ਨੇ ਐਕਸਟਰਾ ਪਨਿਸ਼ਮੈਂਟ ਲਾਈ ਹੈ ਇੰਡੀਆ ਤੇ ਰਸ਼ੀਅਨ ਆਇਲ ਬਾਏ ਕਰਨ ਦੇ ਲਈ, ਇਹ ਜਿਹੜਾ ਹੈ ਰਸ਼ੀਅਨ ਯੂਕਰੇਨ ਪੀਸ ਡੀਲ ਕਰਵਾਉਣ ਦੇ ਲਈ ਇੱਕ ਜਿਹੜਾ ਉਹ ਇਹਨੂੰ ਇੱਕ ਐਜ਼ ਏ ਪ੍ਰੈਸ਼ਰ ਟੈਕਟਿਕ ਹੋਏਗਾ। ਇਟ ਮੇ ਬੀ ਅਨਦਰ ਪ੍ਰੈਸ਼ਰ ਟੈਕਟਿਕ ਮੈਂਟ ਟੂ ਕੰਪੈਲ ਇੰਡੀਆ ਟੂ ਰਿਡਿਊਸ ਇਟਸ ਐਨਰਜੀ ਐਂਡ ਆਰਮਸ ਪਰਚੇਜ਼ ਫਰਮ ਰਸ਼ੀਆ। ਔਰ ਲੇਕਿਨ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਜਿਸ ਡਾਇਰੈਕਸ਼ਨ 'ਚ ਜਾ ਰਿਹਾ ਉਹਦੇ ਤੋਂ ਤਾਂ ਇਹ ਲੱਗਦਾ ਵੀ ਅਮਰੀਕਾ ਹੁਣ ਹੋਰ ਜ਼ਿਆਦਾ ਜਿਹੜੀਆਂ ਨੇ ਇਹਨਾਂ ਦੇ ਉੱਤੇ ਟੈਰਿਫਸ ਦੇ ਨਾਲ ਪਨਿਸ਼ਮੈਂਟ ਔਰ ਹੋਰ ਬਹੁਤ ਸੈਂਕਸ਼ਨਸ। ਹੁਣ ਜਦੋਂ ਸੈਂਕਸ਼ਨਸ ਦੀ ਗੱਲ ਆਏਗੀ, ਉਹਨਾਂ ਨੇ ਕਿਹਾ ਕਿ ਵੀ ਈਵਨ ਇਹਦੇ ਨਾਲ ਇੰਡੀਆ ਦੀ ਫੋਰਨ ਐਕਸਚੇਂਜ ਦੇ ਵਿੱਚ ਉੱਤੇ ਵੀ ਇਫੈਕਟ ਹੋਏਗਾ। ਜਿਹੜੀਆਂ ਇੰਡੀਅਨ ਕੰਪਨੀਆਂ ਬਾਕੀ ਫੀਲਡਸ ਦੇ ਵਿੱਚ ਵੀ ਡੀਲ ਕਰਦੀਆਂ ਨੇ ਉਹਨਾਂ ਦੇ ਉੱਤੇ ਵੀ ਇਫੈਕਟ ਹੋਏਗਾ। ਔਰ ਇਸ ਸਾਰੇ ਨੂੰ ਜਿਹੜੇ ਇੰਡੀਆ ਦੇ ਲਈ ਸੌਫਟ ਕਾਰਨਰ ਰੱਖਣ ਵਾਲੇ ਨੇ, ਉਹਨਾਂ ਨੂੰ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਨੇੜੇ ਨੇ, ਟ੍ਰੇਡ ਐਡਵਾਈਜ਼ਰ ਨੇ ਉਹਨਾਂ ਦੇ, ਪੀਟਰ ਨੈਵਾਰੋ ਨੇ ਜਿਹੜਾ 2 ਟਵੀਟਸ ਉੱਪਰੋਂ ਥੱਲੇ ਕੀਤੀਆਂ। ਔਰ ਪਹਿਲੀ 'ਚ ਉਹਨਾਂ ਨੇ ਕਿਹਾ ਇੰਡੀਆ ਡਜ਼ ਨਾਟ ਵਾਂਟ ਟੂ ਰੈਕਗਨਾਈਜ਼ the role it's playing in the bloodshed in Ukraine. Instead, it is causing up to Xi Jinping. I had to address the propaganda coming from India, which was trying to make people feel sorry for India. ਹੁਣ ਇਹ ਜਿਹੜੇ ਟਰੰਪ ਐਡਵਾਈਜ਼ਰ ਨੇ, ਟ੍ਰੇਡ ਐਡਵਾਈਜ਼ਰ ਪੀਟਰ ਨੈਵਾਰੋ, ਉਹਨਾਂ ਨੇ ਕਿਹਾ ਕਿ ਵੀ ਇੰਡੀਆ ਅਜੇ ਤੱਕ ਇਹ ਮੰਨਣ ਨੂੰ ਹੀ ਤਿਆਰ ਨਹੀਂ ਹੈ ਕਿ ਵੀ ਜਿਹੜਾ ਬਲੱਡਸ਼ੈਡ, ਜਿਹੜਾ ਖੂਨ ਖਰਾਬਾ ਯੂਕਰੇਨ ਦੇ ਵਿੱਚ ਹੋ ਰਿਹਾ ਹੈ, ਉਹਦੇ ਲਈ ਇੰਡੀਆ ਜ਼ਿੰਮੇਵਾਰ ਹੈ। ਬਜਾਏ ਕਿ ਆਪਣੇ ਇਸ ਗੁਨਾਹ ਨੂੰ ਮੰਨ ਕੇ ਸੁਧਾਰ ਕਰਦਾ, ਉਹ ਦੂਸਰੇ ਪਾਸੇ ਜਾ ਕੇ ਚੀਨ ਦੇ ਅੱਗੇ ਜਿਹੜਾ ਉਹਨੇ ਗੋਡੇ ਟੇਕ ਦਿੱਤੇ ਨੇ, ਸ਼ੀ ਜਿਨਪਿੰਗ ਦੇ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੰਡੀਆ 'ਚੋਂ ਪ੍ਰੋਪੇਗੈਂਡਾ ਨਿਕਲ ਰਿਹਾ ਹੈ, ਇਹ ਸਾਰਾ ਉਹਦੇ 'ਚ ਉਹਨਾਂ ਨੇ ਜਿਹੜੇ ਇੱਥੇ ਵੀ ਉਹਨਾਂ ਦੇ ਨੇ, ਉਹਨੂੰ ਮੈਂ ਕਾਊਂਟਰ ਕਰਨਾ ਚਾਹੁੰਦਾ। ਕਿਉਂਕਿ ਇਹ ਲੋਕ ਜਿਹੜੇ ਕਿ ਇੰਡੀਆ ਬਾਰੇ ਸੌਰੀ ਫੀਲ ਕਰਦੇ ਨੇ ਕਿ ਜੀ ਪਤਾ ਨਹੀਂ ਇੰਡੀਆ ਨਾਲ ਧੱਕਾ ਹੋ ਰਿਹਾ, ਇਹ ਬਿਲਕੁਲ ਗਲਤ ਹੈ ਕਿਉਂਕਿ ਇੰਡੀਆ ਜ਼ਿੰਮੇਵਾਰ ਹੈ ਇਸ ਬਲੱਡ ਸ਼ੈਡ ਲਈ। ਔਰ ਦੂਸਰਾ ਜਿਹੜਾ ਉਹਨਾਂ ਨੇ ਜਿਹੜਾ ਉਹ ਮਿਸਟਰ ਪੀਟਰ ਨਵਾਰੋ ਨੇ ਟਵੀਟ ਕੀਤਾ, ਉਹ ਹੋਰ ਵੀ ਸਪਸ਼ਟ ਹੈ। ਦਾ ਰੋਡ ਟੂ ਪੀਸ ਇਨ ਯੂਕਰੇਨ ਗੋਜ਼ ਥਰੂ ਨਿਊ ਦਿੱਲੀ। ਬਿਲਕੁਲ ਕਲੀਅਰ। ਇਹਦਾ ਮਤਲਬ ਇਹ ਹੈ ਕਿ ਵਾਈਟ ਹਾਊਸ ਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈ ਕਿ ਜੋ ਉਹਨਾਂ ਨੇ ਇੰਡੀਆ ਦੇ ਅਗੇਂਸਟ ਪਾਲਿਸੀ ਲਈ ਹੈ, ਆਉਣ ਵਾਲੇ ਪੀਰੀਅਡ 'ਚ ਉਹਨਾਂ ਨੇ ਭਾਰਤ ਦੇ ਸਕਰੂ ਹੋਰ ਕੱਸਣੇ ਨੇ। ਉਹਨਾਂ ਦਾ ਇਹੀ ਕਹਿਣਾ ਹੈ ਕਿ ਵੀ ਜਿਹੜੀ ਅਮਨ ਦੀ ਸੜਕ ਜਿਹੜੀ ਯੂਕਰੇਨ ਨੂੰ ਜਾਂਦੀ ਹੈ, ਉਹ ਦਿੱਲੀ ਤੋਂ ਲੰਘਦੀ ਹੈ। ਮਤਲਬ ਇਹ ਹੈ ਕਿ ਜੇ ਇੰਡੀਆ ਬੰਦੇ ਦਾ ਪੁੱਤ ਬਣ ਜਾਏ, ਰਸ਼ੀਆ ਦੇ ਨਾਲੋਂ ਰਸ਼ੀਅਨ ਆਇਲ ਬਾਏ ਕਰਨਾ ਬੰਦ ਕਰ ਦੇ, ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਜਿਹੜਾ ਹੈ ਉਹ ਫਿਊਲਿੰਗ ਨਹੀਂ ਮਿਲੇਗੀ, ਯਾਨੀ ਉਹਨਾਂ ਨੂੰ ਡਾਲਰ ਨਹੀਂ ਮਿਲਣਗੇ, ਉਹਨਾਂ ਦੀ ਇਕਨੋਮੀ ਤਾਂ ਰਸ਼ੀਆ ਦੇ ਕੋਈ ਪੱਲੇ ਵੀ ਹੋਰ ਨਹੀਂ ਹੈ ਕੁਝ ਵੀ, ਆਇਲ ਔਰ ਗੈਸ ਹੀ ਹੈ। ਔਰ ਇਹੀ ਪੀਸ ਦਾ ਕਾਰਨ ਹੋਏਗਾ। ਸੋ ਇਹ ਉਹਨਾਂ ਦਾ ਕਰੰਟ ਇਹ ਦੋਨੋਂ ਟਵੀਟ ਅੱਜ ਦੇ ਇਸ ਗੱਲ ਨੂੰ ਦੱਸਦੇ ਨੇ ਕਿ ਇਹਦੇ ਬਾਵਜੂਦ ਕਿ ਭਾਰਤ ਨੇ ਆਪਣੀ ਸੌਫਟ ਪਾਵਰ ਜਿਹੜੀ ਹੈ ਉਹ ਹੁਣ ਬਾਹਰ ਕੱਢਣੀ ਸ਼ੁਰੂ ਕੀਤੀ ਹੈ, ਪਰ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਦੀ ਟੀਮ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੇ ਕੋਈ ਹੜਬੜੀ ਦੇ ਵਿੱਚ ਜਾਂ ਕੋਈ ਕਾਹਲੀ ਦੇ ਵਿੱਚ ਇੰਡੀਆ ਨੂੰ ਨਿਸ਼ਾਨੇ 'ਤੇ ਨਹੀਂ ਲਿਆ। ਉਹਨਾਂ ਦੇ ਇਨਰ ਸਰਕਲ ਨੇ ਇਹ ਸਾਰੀ ਪਾਲਿਸੀ ਨੂੰ ਮਿੱਥ ਕੇ ਬਣਾਇਆ, ਇੰਪਲੀਮੈਂਟ ਕਰ ਰਹੇ ਨੇ। ਔਰ ਜੋ ਕੁਝ ਭਾਰਤ ਇਸ ਵੇਲੇ ਕਰ ਰਿਹਾ, ਚੀਨ ਦਾ ਫੋਰਨ ਮਿਨਿਸਟਰ ਆਇਆ, ਉਸ ਦੇ ਨਾਲ ਜੋ ਔਰ ਰੂਸ ਮਾਸਕੋ ਵੱਲ ਭੱਜ ਨਾਸੇ ਇੰਨੀ ਪਈ ਹੋਈ ਹੈ, ਐਸ ਜੈ ਸ਼ੰਕਰ ਔਰ ਦੂਸਰੇ ਅਜੀਤ ਡੋਵਲ, ਇਹਨਾਂ ਦੀਆਂ ਦੌੜਾਂ ਲੱਗੀਆਂ ਹੋਈਆਂ ਨੇ। ਔਰ ਰਸ਼ੀਆ 'ਚ ਜਾ ਕੇ ਫਿਰ ਐਸ ਜੈ ਸ਼ੰਕਰ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਅਮਰੀਕਾ ਦੇ ਕਹਿਣ 'ਤੇ ਹੀ ਰੂਸ ਤੋਂ ਖਰੀਦਦੇ ਸੀ। ਅਸੀਂ ਚਲੋ ਜੇ ਉਦੋਂ ਤੁਸੀਂ ਚਲੋ ਮੰਨ ਲਓ ਇਸ ਆਰਗੂਮੈਂਟ ਨੂੰ, ਕਿਉਂਕਿ ਜਿਹੜਾ ਉਸ ਵੇਲੇ ਅਮਰੀਕਾ ਦਾ ਐਂਬੈਸਡਰ ਸੀ ਇੰਡੀਆ 'ਚ,
ਉਹਨੇ ਵੀ ਕਿਹਾ ਸੀ ਜੀ ਅਸੀਂ ਵੀ ਉਦੋਂ ਕੋਈ ਬਹੁਤਾ ਨੋਟਿਸ ਨਹੀਂ ਲਿਆ ਵੀ ਇੰਡੀਆ ਰੂਸ ਤੋਂ ਲੈ ਰਿਹਾ ਹੈ, ਤਾਂ ਕਿ ਆਇਲ ਦਾ ਪ੍ਰਾਈਸ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਨਾ ਡਿੱਗੇ ਜੀ, ਜਾਂ ਜੇ ਡਿਮਾਂਡ ਵੱਧ ਜਾਂਦੀ ਹੈ, ਸਪਲਾਈ ਨਹੀਂ ਹੈ, ਉਹਦਾ ਕੋਈ ਖਰੀਦਦਾਰ ਨਹੀਂ ਹੈ, ਤਾਂ ਫਿਰ ਇੱਕਦਮ ਜਿਹੜਾ ਉਹ ਸ਼ੂਟ ਅਪ ਵੀ ਕਰ ਸਕਦਾ ਹੈ। ਸੋ ਇਹ ਇੱਕ ਇਕਨੋਮਿਕਸ ਦਾ ਵੱਖਰਾ ਡਿਮਾਂਡ ਐਂਡ ਸਪਲਾਈ ਲਾਈਨ ਹੈ। ਲੇਕਿਨ ਉਹ ਤਾਂ ਵਕਤ ਬੀਤ ਗਿਆ, ਹੁਣ ਤਾਂ 6 ਮਹੀਨੇ ਟਰੰਪ ਨੂੰ ਆਇਆ ਹੋ ਗਏ, ਬਜਾਏ ਕਿ ਇਹ ਕਹਿਣ ਦੇ ਕਿ ਜਦੋਂ ਟਰੰਪ ਨੇ ਕਿਹਾ ਵੀ ਬੰਦ ਕਰੋ ਜੀ, ਠੀਕ ਹੈ, ਅਸੀਂ ਉਦੋਂ ਤੁਹਾਡੇ ਕਹਿਣ ਤੇ ਜਿਹੜਾ ਉਹ ਖਰੀਦ ਲਿਆ ਸੀ, ਹੁਣ ਅਸੀਂ ਬੰਦ ਕਰ ਰਹੇ ਹਾਂ। ਪਰ ਇਸ ਦੇ ਉਲਟ ਉਹ ਉਹਨਾਂ ਨੂੰ, ਅਮਰੀਕਾ ਨੂੰ, ਜਿਹੜੀ ਉਹਨਾਂ ਦੀ ਮਿਨਿਸਟਰੀ ਨੇ ਸਟੇਟਮੈਂਟ ਦਿੱਤੀ ਕਿ ਜੀ ਤੁਸੀਂ ਉਹਨਾਂ ਤੋਂ ਫਲਾਣਾ ਖਰੀਦਦੇ ਹੋ, ਤੁਸੀਂ ਉਹਦੇ ਤੋਂ ਰੇਅਰ ਅਰਥ ਮਟੀਰੀਅਲ ਰਸ਼ੀਆ ਤੋਂ ਲੈਂਦੇ ਹੋ, ਤੁਸੀਂ ਉਹਨਾਂ ਤੋਂ ਫਰਟੀਲਾਈਜ਼ਰ ਲੈਂਦੇ ਹੋ, ਪਤਾ ਨਹੀਂ ਕੀ। ਔਰ ਦੇਖੋ ਯੂਰਪ ਵਾਲੇ ਵੀ ਤਾਂ ਲੈ ਰਹੇ ਨੇ। ਇਹਦਾ ਮਤਲਬ ਹੈ ਵੀ ਜੇ ਇੱਕ ਨੇ ਚੋਰੀ ਕੀਤੀ, ਉਹ ਕਹੇ ਜੀ ਜੇ ਸ਼ਾਮੂ ਨੇ ਚੋਰੀ ਕੀਤੀ ਹੈ ਤਾਂ ਕੋਈ ਨਹੀਂ, ਸ਼ਾਮੂ ਨੇ ਕੀਤੀ, ਰਾਮੂ ਨੇ ਵੀ ਤਾਂ ਕੀਤੀ ਸੀ। ਸੋ ਇਸ ਗੱਲ ਨੇ ਫਰਦਰ, ਜਿਹਨੂੰ ਅਮਰੀਕਨ ਪਿਸਡ ਆਫ ਕਹਿੰਦੇ ਨੇ, ਉਹਨਾਂ ਨੇ ਕਿਹਾ ਵੀ ਨਹੀਂ, ਇਹ ਬੜੇ ਸ਼ਾਤਰ ਆਪਣੇ ਆਪ ਨੂੰ ਸਮਝ ਕੇ ਡਬਲ ਕ੍ਰਾਸ ਕਰ ਰਹੇ ਨੇ। ਔਰ ਇਸ ਦੇ ਬਾਵਜੂਦ ਕਿ ਸਿੱਧਾ ਨਜ਼ਰ ਆ ਰਿਹਾ ਹੈ ਵੀ 1% ਤੋਂ 41%। ਅੱਛਾ, ਫਿਰ ਇਹਨਾਂ ਨੂੰ ਕੋਈ ਆਰਗੂਮੈਂਟ ਨਹੀਂ ਮਿਲਿਆ। ਫਿਰ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਦੇਖੋ ਜੀ, ਸਭ ਤੋਂ ਜ਼ਿਆਦਾ ਤੇਲ ਤਾਂ ਜਿਹੜਾ ਉਹ ਚੀਨ ਖਰੀਦ ਰਿਹਾ ਰਸ਼ੀਆ ਤੋਂ, ਔਰ ਚੀਨ ਨੂੰ ਅੱਗੋਂ 3 ਮਹੀਨੇ ਦੇ ਦਿੱਤੇ ਨੇ। ਅਜੇ ਜਿਹੜੀ ਨੈਗੋਸ਼ੀਏਸ਼ਨ ਹੋਣੀ ਹੈ, ਭਾਰਤ ਦੇ ਉੱਤੇ ਜਿਹੜਾ ਉਹ 25% ਜੁਰਮਾਨਾ ਲਾ ਦਿੱਤਾ। ਉਹਦਾ ਵੀ ਇਹਨਾਂ ਦੇ ਐਡਵਾਈਜ਼ਰ ਨੇ ਠੀਕ ਜਵਾਬ ਦਿੱਤਾ। ਉਹਨਾਂ ਨੇ ਕਿਹਾ ਜੇ ਚਾਈਨਾ ਨੇ ਰਸ਼ੀਆ ਤੋਂ ਖਰੀਦਿਆ ਤੇਲ ਜਾਂ ਖਰੀਦਾ ਤੇ ਉਹ ਆਪਣੀ ਡੋਮੈਸਟਿਕ ਵਰਤੋਂ ਲਈ ਖਰੀਦਦਾ, ਉਹਨੇ ਕੋਈ ਯੂਰਪ ਦੀ ਮਾਰਕੀਟ 'ਚ ਜਾ ਕੇ ਵੇਚਿਆ ਨਹੀਂ ਹੈ। ਵੀ ਤੁਸੀਂ ਇੰਨਾ ਕੁ ਅੰਡਰਸਟੈਂਡੇਬਲ ਹੋ ਸਕਦਾ ਹੈ ਕਿ ਵੀ ਆਪਣੀ ਲੋੜ ਲਈ ਕਰੂਡ ਆਇਲ ਹੈ, ਤੁਹਾਨੂੰ ਚੀਪਰ ਮਿਲ ਰਿਹਾ, ਪਰ ਤੁਸੀਂ ਤਾਂ ਲਿਆ ਕੇ $16 ਬਿਲੀਅਨ ਤੁਹਾਡੀ ਇੱਕ ਕੰਪਨੀ ਨੇ 1 ਸਾਲ ਦੇ ਵਿੱਚ ਹੀ ਪ੍ਰੋਫਿਟ ਬਣਾਇਆ, ਤੁਸੀਂ ਯੂਰਪ ਦੀ ਮਾਰਕੀਟ 'ਚ ਵੇਚਿਆ। ਚਾਈਨਾ ਹੈ ਤਾਂ ਇਵੇਂ ਨਹੀਂ ਕਰ ਰਹੇ। ਸੋ ਮਤਲਬ ਇਹ ਹੈ ਵੀ ਜਿਹੜੇ ਕਰਕੇ ਇੰਡੀਆ ਨੂੰ ਖੜਾ ਕੀਤਾ ਗਿਆ ਸੀ ਐਜ਼ ਏ ਬੁਲਵਾਕ, 25 ਸਾਲ ਜਿਹਦੇ ਉੱਤੇ ਅਮਰੀਕਾ ਨੇ ਇਨਵੈਸਟ ਕੀਤੇ, ਅਮਰੀਕਾ ਨੂੰ ਇਹ ਸਮਝ ਆ ਗਿਆ ਕਿ ਵੀ ਸਿੱਧਾ ਚੀਨ ਦੇ ਨਾਲ ਅਸੀਂ ਡੀਲ ਕਰ ਲਾਂਗੇ, ਜਾਂ ਦੂਜਾ ਵੀ ਇਹ ਤਾਂ ਬੇਈਮਾਨ ਨਾ ਮਿਲੀਟੈਰਲੀ ਖਲੋ ਸਕੇ। ਗਲਵਾਨ ਵੈਲੀ 'ਚ ਜੁੱਤੀਆਂ ਖਾਧੀਆਂ, 20 ਫੌਜੀ ਵੀ ਮਰਵਾਏ, ਇਹ ਸਾਰੇ ਪੀੜ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਦਿੱਤੀ। ਫਿਰ ਪਾਕਿਸਤਾਨ ਜਿਸ ਨਾਲੋਂ ਡੀਹਾਈਫਨੇਟ ਕਰਕੇ ਜਦੋਂ 25 ਸਾਲ ਤੋਂ ਅਮਰੀਕਾ ਦੀ ਪ੍ਰੋ ਇੰਡੀਆ ਨੀਤੀ ਹੋਈ, ਨਾਲ ਦੀ ਨਾਲ ਐਂਟੀ ਪਾਕਿਸਤਾਨ ਵੀ ਹੋਈ। ਔਰ ਟਰੰਪ ਦੀ ਪਹਿਲੀ ਟਰਮ ਵੇਲੇ ਪਾਕਿਸਤਾਨ ਨਾਲ ਦੇਖੋ ਕਿਹੋ ਜਿਹੇ ਰਿਲੇਸ਼ਨਸ਼ਿਪ ਸੀ। ਬਿਲਕੁਲ। ਪਰ 4 ਰੋਜ਼ਾ ਡਰੋਨ ਮਿਸਲ ਕਨਫਲਿਕਟ ਦੇ ਵਿੱਚ ਅਮਰੀਕਾ ਨੇ ਦੇਖਿਆ, ਉਹਨਾਂ ਦੇ ਪੈਂਟਾਗਨ 'ਚ ਬੈਠੇ ਜਨਰਲ ਜਿਹੜੇ ਥਰੂ ਸੈਟੇਲਾਈਟਸ, ਉਹਨਾਂ ਨੇ ਦੇਖਿਆ ਵੀ ਇਹ ਤਾਂ ਪਾਕਿਸਤਾਨ ਜਿਹੜਾ 1/6 ਹੈ ਇਹਨਾਂ ਨਾਲੋਂ, ਜਿਨ੍ਹਾਂ ਦੀ ਫੌਜ ਵੀ, ਏਰੀਆ ਵੀ, ਇਹ ਤਾਂ ਉਹਨਾਂ ਤੋਂ ਜੁੱਤੀਆਂ ਖਾ ਰਹੇ ਨੇ। ਉਹਨਾਂ ਨੇ ਕਿਹਾ ਵੀ ਜਿਵੇਂ ਅਮਰੀਕਾ ਦਾ ਹੁੰਦਾ ਵੀ ਡੰਪ ਇਟ ਮੈਂ ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਜਿਹੜਾ ਉਹ ਡੰਪ ਟਰੱਕ 'ਚ ਲਿਜਾ ਕੇ ਫਲਾਣੇ ਫਿਲਰ ਦੇ ਵਿੱਚ ਸੁੱਟ ਦਿਓ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਨੀਤੀ ਜਿਹੜੀ ਹੈ ਭਾਰਤ ਦੀ ਇਸ ਵੇਲੇ ਇਸ ਕਦਰ ਪੈਨਿਕਡ ਨੇ। ਭਾਰਤ ਦੇ ਜਿਹੜੇ ਉਹ ਬਿਠਾਏ ਹੁੰਦੇ ਨੇ ਬੜੇ ਬੜੇ ਤਿਲਕ ਲਾ ਕੇ ਜੋਤਸ਼ੀ, ਉਹ ਹੁਣ ਕਹਿ ਰਹੇ ਨੇ ਕਿ ਮੋਦੀ ਸਰਕਾਰ ਇੰਨੀ ਦੇਰ ਟਿਕੇਗੀ, ਅਮਿਤ ਸ਼ਾਹ ਔਰ ਇਹ ਜਾ ਰਹੇ ਨੇ, ਉਹ ਜਿਵੇਂ ਉੱਥੇ ਬੈਠੇ ਜੋ ਵੀ ਕਰ ਰਹੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਭਾਰਤ ਦਾ ਗੰਭੀਰ ਸਰਕਲ ਹੈ, ਉਹਨਾਂ ਦੇ ਵਿੱਚ ਇੱਕ ਵੱਡਾ ਪੈਨਿਕ ਹੈ ਕਿ ਭਾਈ ਇਸ ਸਾਰੇ ਦੇ ਥੱਲੇ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਅਜੇ ਕੋਈ ਇੱਕ ਇਸ਼ੂ ਨਹੀਂ ਹੈ। ਜਦੋਂ ਅਮਰੀਕਾ ਦੇ ਨਾਲ ਦੁਸ਼ਮਣੀ ਦਾ ਮਤਲਬ ਕੀ ਹੈ, ਇਹ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਭਾਰਤ ਨੂੰ ਚੰਗੀ ਤਰ੍ਹਾਂ ਸਮਝਾਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।